ਬਹੁਤਾ ਜ਼ਬਰਦਸਤ ਤਾਂ ਨਹੀਂ ਪਰ ਫਿਰ ਵੀ ਰੱਖ ਰਖਾ ਹੈਗਾ। ਝਾੜੂ ਮਾਂਜੇ ਜਿੰਨੇ ਲੋਕ ਇੰਨੀ ਕਰਦੇ ਆ ਕਦਰ ਵੀ ਹੋਵੇ ਕਲੀ ਕਰਾਤੀ ਬੜਾ ਮੈਂ ਨਾ ਵਧੀਆ ਬਣਾਤੀ ਨੇ। ਉੱਥੇ ਵੀ ਕੋਈ ਮੁਸਲਮਾਨ ਰਹਿੰਦੇ ਨੇ। ਨਹੀਂ ਵਿੱਚ ਆਉਂਦੇ ਨੇ ਮੌਲਵੀ। ਮਸਜਿਦ ਦੇ ਨਾਲ ਹੀ ਆ ਇੱਕ ਕਿਸੇ ਪੀਰ ਦੀ ਕਬਰ ਆ। ਕਬਰ ਕਿਹਦੀ ਸੀ ਬਾਬਾ ਜੀ? ਪੀਰ ਦੀ ਕਬਰ ਦੇ ਕਰਕੇ ਹੀ ਅੱਜ ਵੀ ਇਹਦਾ ਜਿਹੜਾ ਪਤਾ ਨਹੀਂ ਉਹ ਯਾਰਾ ਵਾਲੀ ਅਸੀਂ ਚੱਲਦੇ ਹਾਂ ਪਹਿਲਾਂ। ਹੁਣ ਯਾਰਾ ਵਾਲੀ ਕਹਿੰਦੇ ਸੀ। ਆਹ ਯਾਰਾ ਵਾਲੀ। ਚੜ੍ਹਦੇ ਪੰਜਾਬ 'ਚ ਐਵੇਂ ਹੋਇਆ ਵੀ ਕੋਈ ਮਸੀਤਾਂ ਤਾਂ ਨਹੀਂ ਰਹੀਆਂ ਪਰ ਕਬਰਾਂ ਨਹੀਂ ਕਿਸੇ ਨੇ ਵੀ ਢਾਇਆ, ਕਿਸੇ ਨੇ ਨਹੀਂ ਛੇੜਿਆ। ਤੇ ਠੀਕ ਹੈ। ਕਬਰਾਂ ਜਿੱਥੇ ਜਿੱਥੇ ਵੀ ਹੈਗੀਆਂ ਸੀ ਕਿਸੇ ਪੀਰ ਦੀ ਕਿਸੇ ਫਕੀਰ ਦੀ, ਉੱਥੇ ਜਿਹੜੇ ਮੇਲੇ ਤੁਸੀਂ ਛੱਡ ਕੇ ਗਏ ਅੱਜ ਵੀ ਉਵੇਂ ਦੇ ਉਵੇਂ ਹੀ ਲੱਗਦੇ ਆ। ਮੇਲੇ ਕਹਿੰਦੇ ਉਵੇਂ ਹੀ ਲੱਗਦੇ ਉਹ ਲਾਉਂਦੇ ਕੌਣ ਨੇ? ਮੈਂ ਨਹੀਂ ਹੈ ਇੱਕ ਆਹ ਦਰਬਾਰ ਆ। ਦਰਬਾਰ ਪਹਿਲੀ ਹਾੜ ਨੂੰ ਇੱਥੇ ਮੇਲਾ ਲੱਗਦਾ ਹੈ। ਪਹਿਲੀ ਹਾੜ ਨੂੰ। ਤੇ ਇਹ ਕਿਹੜਾ ਦਰਬਾਰ? ਮੈਂ ਸਮਝਿਆ ਉਹ ਢਾਏ ਵਾਲਾ ਉਹਨੂੰ ਆਉਂਦੇ। ਢਾਏ ਵਾਲਾ ਹਾਂ ਜਾਣਿਆ ਜਾਂਦਾ। ਤੇ ਪਿੰਡ ਦੀ ਇਹ ਪੱਛਮ ਵਾਲੀ ਸਾਈਡ ਤੇ ਆ, ਪਾਕਿਸਤਾਨ ਵਾਲੇ ਬੰਨੇ ਆ ਲੈਂਦੇ ਬੰਦੇ। ਇਹ ਬਾਬਾ ਬਣਾਤਾ ਨੇ ਉਹਨੂੰ ਤਾਂ ਸ਼ਾਇਦ ਸ਼ੁਰੂ ਕਰੀ ਕੋਈ ਨਹੀਂ। ਛਾ ਪਛਾਂਗੇ ਸਾਰਾ ਕੁਝ। ਇਹ ਦਰਬਾਰ ਆ, ਲਿਖਿਆ ਪੀਰ ਬਾਬਾ ਯਾਰ ਅਲੀ। ਆਹੋ ਆਏਗਾ ਯਾਰਾ ਲਈ। ਕੋਈ ਬੰਦਾ ਹੋਰਾਂ ਚ ਉਸ ਤਰ੍ਹਾਂ ਨਹੀਂ ਸੀ ਵੀ ਖਾ ਲਿਆ ਜਾਂ ਘੁਲਣਾ ਕਰਨਾ। ਉਹਨੇ ਜਿਹੜਾ ਕੋਈ ਢਿੱਡ ਪੈਂਦਾ ਸੀ ਨਾ ਉਹਦੇ ਬਾਲੇ ਇਸ ਤਰ੍ਹਾਂ ਬੈਠੇ ਆ ਤੇ ਆਂਦਾ ਮੁੰਡਾ ਸਿੱਖ ਆ ਜਿਹੜਾ ਨਾਲ ਹਲਦਾ ਸੀ ਢਾਣੀ ਦੇ। ਅੱਛਾ। ਝੋਲਾਂ ਦੇ ਆਂਦਾ ਇਹ ਓਏ ਆ ਦਿੱਤਾ ਮੰਨਿਆ ਵਾਲਾ ਜੇ ਦਿੱਤੀ ਵੀ ਹੈਗੀ ਤੇ ਬੰਦਾ ਅੱਡੀ 5 ਫੁੱਟ ਦਾ ਸੀ। ਪੂਰਾ ਜਿਹਾ ਕੱਦ ਸੀ। ਉਹਨੇ ਹੈ ਇਹਨੂੰ ਤੇ ਬੰਦਾ ਪੈਰ ਥੱਲੇ ਮਿਲ ਸਕਦਾ। ਕਿਹਨੇ ਕਿਹਾ ਸੀ ਇਹ? ਉਹ ਸਿੱਖ ਨੇ। ਅੱਛਾ। ਇਹ ਆਂਦਾ ਇਸ ਤਰ੍ਹਾਂ ਨਹੀਂ ਪੁੱਤਰਾ ਹੱਥਾਂ ਦਾ ਹੱਥ ਪਾਇਆ ਪਤਾ ਲੱਗਦਾ। ਉਹ ਚਾਗੜਾ ਮੁੰਡਿਆ ਬੰਦੇ ਸਾਰੇ ਉਹ ਲਈ ਵੇਖ ਲੋ। ਇਹ ਜੇ ਉੱਠ ਕੇ ਲੱਗੇ ਤਾਂ ਉਹਨੇ ਉਹ ਮਾਰਿਆ ਪਟਕਾ ਕੇ ਉਹਨੂੰ। ਆਹੋ ਸਿੱਖ ਨੂੰ। ਉਹ 6 ਫੁੱਟ ਸੀ। ਉਹ ਫੇਰ ਜੇ ਹੈ ਨਹੀਂ ਵੀ ਫੇਰ ਨੂੰ ਦਾਲ ਫੇਰ ਉਵੇਂ ਫੇਰ ਮੰਨਿਆ ਵੀ ਵਾਕਿਆ ਹੀ ਹੈ। ਫੇਰ ਉਹਨੇ ਧੌਣ ਤੇ ਗੋਡਾ ਦੇ ਕੇ ਦੱਸ ਦਿੱਤੀ ਹੈ ਕਿ ਦਿੱਤਾ? ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम जी, सत श्री अकाल, आदाब। ਅਸੀਂ ਅੱਜ ਬਜ਼ੁਰਗਾਂ ਕੋ ਆਏ ਆ। ਬਾਬਾ ਜੀ ਤਾਜਦੀਨ ਪਿੰਡ ਇਹਨਾਂ ਦਾ ਪਿੱਛੇ ਮੰਝ ਸੀ। ਇਹਨਾਂ ਦਾ ਇੰਟਰਵਿਊ ਚਾੜਿਆ ਸੀ ਤੇ ਸਾਨੂੰ ਅੱਜ ਇੰਡੀਆ ਤੋਂ ਇਹਨਾਂ ਵਾਸਤੇ ਇੱਕ ਗਿਫਟ, ਇਹਨਾਂ ਵਾਸਤੇ ਵੀਡੀਓ ਆਈ ਹੈ। ਇਹ ਕੀ ਆ ਓਏ? ਚਲੋ ਛੱਡੋ ਤੁਸੀਂ। ਇਹਨਾਂ ਵਾਸਤੇ ਇੱਕ ਵੀਡੀਓ ਆਈ ਹੈ। ਇਹਨਾਂ ਨੇ ਖੁਆਇਸ਼ ਕੀਤੀ ਸੀ ਕਿ ਮੇਰਾ ਪਿੰਡ ਵਿਖਾਓ। ਬਲਦੇਵ ਸਿੰਘ ਜੀ ਨੇ ਇਹਨਾਂ ਦੇ ਪਿੰਡ ਦੀ ਵੀਡੀਓ ਭੇਜੀ ਸਾਨੂੰ। ਅੱਛਾ। ਤੇ ਅਸੀਂ ਬਜ਼ੁਰਗਾਂ ਨੂੰ ਵਿਖਾਉਂਦੇ ਆ ਤੇ ਇਹਨਾਂ ਦਾ ਵੇਖਦੇ ਆ ਜੀ ਰਿਐਕਸ਼ਨ ਕੀ ਹੁੰਦਾ। ਪਿੰਡ ਆਪਣਾ ਪੁਰਾਣਾ 72 ਵਰ੍ਹਿਆਂ ਬਾਅਦ ਵੇਖਣਾ ਇਹਨਾਂ ਨੇ। ਇਹ ਬਜ਼ੁਰਗੋ ਦੇਖੋ ਜੀ, ਬਾਪੂ ਤਾਜਦੀਨ ਦਾ ਉਸ ਦੇ ਪਿੰਡ ਮੰਨਿਆਂ 'ਚ। ਇਹ ਵੇਖੋ ਤੁਸੀਂ ਇੱਥੇ ਰੱਖ ਕੇ ਵੇਖੋ ਨਾ ਆਪਣਾ ਪਿੰਡ ਆ ਜ ਮੰਝ। ਬਾਪੂ ਤਾਜਦੀਨ ਨੂੰ ਉਹਦਾ ਪਿੰਡ ਮੰਝ ਵਿਖਾਉਣ ਜਾ ਰਹੇ ਆ। ਅੱਛਾ। ਇਹ ਤੁਹਾਡੇ ਪਿੰਡ ਦੇ ਵਿੱਚ ਹਾਂ ਤੇ ਪਤਾ ਨਹੀਂ ਕੀ ਲਾਤਾ ਨੇ ਇੱਥੇ। ਟੈਂਕੀ ਜੇ ਪਾਣੀ। ਪਾਣੀ ਵਾਲੀ ਟੈਂਕੀ ਲਾਤੀ ਹੈ। ਅੱਗੋਂ ਜੇ ਗੱਲਬਾਤ ਕੋਈ ਸੁਣਿਆ ਤੇ ਫੇਰ ਤੇ ਉਹਨੂੰ ਪੁੱਛਾਂਗੇ ਸਾਰਾ ਕੁਝ। ਇਹ ਦਰਬਾਰ ਆ, ਲਿਖਿਆ ਪੀਰ ਬਾਬਾ ਯਾਰ ਅਲੀ। ਆਹੋ ਆਏਗਾ ਯਾਰਾ ਲਈ। ਕੀ ਨਾਂ ਸੀ ਪੂਰਾ? ਯਾਰ ਅਲੀ ਉਹਨੂੰ ਆ ਆਂਦੇ। ਮਸਜਿਦ ਦਰਬਾਰ ਮਸਜਿਦ। ਇਹ ਪਤਾ ਨਹੀਂ ਕੀ ਮਸਜਿਦ ਮਸਜਿਦ ਆ, ਉਹ ਨਹੀਂ ਯਾਰ। ਦੀ ਲੱਗਦੀ ਆ। ਇਹ ਤੁਹਾਡੀ ਗੱਲ ਨਹੀਂ ਜਾਣੀ। ਤੁਸੀਂ ਸੁਣੋ। ਰੱਖ ਰਖਾ ਕੋਈ ਬਹੁਤਾ ਜ਼ਬਰਦਸਤ ਤਾਂ ਨਹੀਂ ਪਰ ਫਿਰ ਵੀ ਇੱਥੇ ਕੋਈ ਮੌਲੇ ਮਲਾਣੇ ਜਿਹੜੇ ਆ ਕੇ ਬਹਿ ਹੀ ਜਾਂਦੇ ਆ। ਪਾਕਿਸਤਾਨ ਬੰਦ ਤੋਂ ਪਹਿਲਾਂ ਦਾ ਹੀ ਹੈ। ਇਸੇ ਮਸਜਿਦ ਦੇ ਨਾਲ ਹੀ ਖੂਹ ਆ। ਹਾਂ ਹੈਗਾ। ਅੱਜ ਇਹਦੀ ਵਰਤੋਂ ਤਾਂ ਨਹੀਂ ਹੈਗੀ ਉਹਦੀ, ਪਰ ਕਾਫੀ ਡੂੰਘਾ ਲੱਗਦਾ। ਇਹ ਜਿਹੜੀ ਮਸਜਿਦ ਆ ਪਿੰਡ ਦੇ ਚੜ੍ਹਦੇ ਬੰਨੇ ਆ। ਹਾਂ ਚੱਲ। ਤੇ ਲਾਗੇ ਕੋਈ ਕਿਸੇ ਪੀਰ ਦੀ ਕਬਰ ਵੀ ਆ, ਬਾਬਾ ਯਾਰ ਅਲੀ ਨਾਮ ਉਹਦਾ ਲਿਖਿਆ ਆਹੋ ਬਾਬਾ ਯਾਰ ਇਹਦੇ ਵਾਲੀ। ਵਿੱਚ।
ਤੇ ਯਾਰ ਇਹ ਜਿਹੜੀ ਮਸਜਿਦ ਆ ਉਸ ਤਰ੍ਹਾਂ ਤੇ ਪੱਕੀ ਬਣੀ ਆ, ਨਿੱਕੀ ਇੱਟ ਦੀ ਆ। ਹਾਂ ਤੇ ਸਿਆਪਾ ਇਹ ਅੱਗੋਂ ਦੱਸਣ ਦੇ ਕੁਝ ਪੁੱਛੀਏ ਮੰਮੀ। ਉਹ ਤੁਹਾਡੀ ਗੱਲ ਕਰਾਵਾਂਗੇ, ਤੁਸੀਂ ਹਲੇ ਵੀਡੀਓ ਵੇਖੋ। ਅੱਛਾ ਬਹੁਤਾ ਜ਼ਬਰਦਸਤ ਤਾਂ ਨਹੀਂ, ਪਰ ਫਿਰ ਵੀ ਰੱਖ ਰਖਾ ਹੈਗਾ। ਝਾੜੂ ਮਾਂਜੇ ਜਿੰਨੇ ਲੋਕ ਇੰਨੀ ਕੁ ਕਰਦੇ ਆ ਕਦਰ ਵੀ ਹਵੇ ਕਲੀ ਕਰਾਤੀ। ਬੜਾ ਮੈਂ ਨਾ ਵਧੀਆ ਬਣਾਤੀ ਨੇ। ਉੱਥੇ ਵੀ ਕੋਈ ਮੁਸਲਮਾਨ ਰਹਿੰਦੇ ਨੇ। ਨਹੀਂ ਵਿੱਚ ਆਉਂਦੇ ਨੇ ਮੌਲਵੀ। ਮਸਜਿਦ ਦੇ ਨਾਲ ਹੀ ਆ ਇੱਕ ਕਿਸੇ ਪੀਰ ਦੀ ਕਬਰ ਆ। ਕਬਰ ਕਿਹਦੀ ਸੀ ਬਾਬਾ ਜੀ? ਸ਼ਾਇਦ ਇਹ ਪੀਰ ਦੀ ਕਬਰ ਦੇ ਕਰਕੇ ਹੀ ਅੱਜ ਵੀ ਇਹਦਾ ਜਿਹੜਾ ਪਤਾ ਨਹੀਂ ਉਹ ਯਾਰਾ ਵਾਲੀ ਅਸੀਂ ਚੱਲਦੇ ਹਾਂ ਪਹਿਲਾਂ। ਹੁਣ ਯਾਰਾ ਵਾਲੀ ਕਹਿੰਦੇ ਸੀ। ਆਹ ਯਾਰਾ ਵਾਲੀ। ਚੜ੍ਹਦੇ ਪੰਜਾਬ 'ਚ ਐਵੇਂ ਹੋਇਆ ਵੀ ਕੋਈ ਮਸੀਤਾਂ ਤਾਂ ਨਹੀਂ ਰਹੀਆਂ, ਹਾਂ ਪਰ ਕਬਰਾਂ ਨਹੀਂ ਕਿਸੇ ਨੇ ਵੀ ਢਾਇਆ, ਕਿਸੇ ਨੇ ਨਹੀਂ ਛੇੜਿਆ। ਤੇ ਠੀਕ ਹੈ। ਕਬਰਾਂ ਜਿੱਥੇ ਜਿੱਥੇ ਵੀ ਹੈਗੀਆਂ ਸੀ, ਕਿਸੇ ਪੀਰ ਦੀ ਕਿਸੇ ਫਕੀਰ ਦੀ, ਉੱਥੇ ਜਿਹੜੇ ਮੇਲੇ ਤੁਸੀਂ ਛੱਡ ਕੇ ਗਏ ਅੱਜ ਵੀ ਉਵੇਂ ਦੇ ਉਵੇਂ ਹੀ ਲੱਗਦੇ ਆ। ਮੇਲੇ ਕਹਿੰਦੇ ਉਵੇਂ ਹੀ ਉਹ ਲੱਗਦੇ ਆ। ਲਾਉਂਦੇ ਕੌਣ ਨੇ ਮੈਂ ਹਾਂ ਆਪ ਹੀ ਲਾਉਂਦੇ ਪਿੰਡ ਵਾਲੇ ਸਿੱਖ। ਹਾਂਜੀ ਆਪਣੀਆਂ ਸ਼ਾਨਾਂ ਉਹ ਵੀ ਮੰਨਦੇ ਆ ਨਾ। ਹਾਂ ਹਾਂ ਮੰਨਦੇ ਤੇ ਸਾਰਿਆਂ ਨੂੰ ਤੇ ਉਹ ਵੀ ਮੰਨਦੇ ਆ। ਮੈਂ ਅੱਗੇ ਕਿਤੇ ਸੁਣਿਆ ਸੀ ਡੱਗਾਂ ਵਾਲਾ ਮੇਲਾ ਵੀ ਇਹ ਹੋਇਆ। ਮੈਂ ਕਿਹਾ ਉੱਥੇ ਕੌਣ ਕਰਾਉਂਦਾ ਵਾ? ਹਾਂ ਆ ਵੇਖੋ ਪਿੰਡ। ਬਾਪੂ ਜੀ ਅੱਜ ਇਹ ਜਿਹੜੇ ਇਲਾਕੇ ਦੇ ਪਿੰਡ ਨੇ ਨਾ, ਉਹਨਾਂ ਦੇ ਵਿੱਚ ਛੋਟੇ ਪਿੰਡਾਂ ਦੇ ਵਿੱਚ ਸ਼ੁਮਾਰ ਆ। ਤੁਹਾਡਾ ਪਿੰਡ ਜਿਹੜਾ। ਛੋਟਾ ਹੈ ਪਿੰਡ। ਹਾਂ ਅੱਜ ਇਹਨੂੰ ਅਸੀਂ ਵੱਡੇ ਪਿੰਡਾਂ 'ਚ ਨਹੀਂ ਗਿਣਿਆ ਜਾਂਦੇ। ਵੱਡਾ ਪਿੰਡ ਸਾਰੰਗੜਾ, ਕੱਕੜ ਤੇ ਬੱਚੀ ਪਿੰਡ ਆ। ਇਹ ਹਾਂ, ਇਲਾਕੇ ਦੇ ਬੱਚੀ ਮਾਝੋਂ ਪਿੰਡ ਬਹੁਤ ਵੀ। ਛੋਟਾ ਜਿਹਾ ਪਿੰਡ ਆ। ਆਹ ਥੋੜਾ ਹੀ ਰਹਿ ਜਿੰਨੇ ਵੀ ਗਿਆ। ਲੋਕ ਇੱਥੇ ਆ ਕੇ ਵਸੇ ਆ, ਪਾਕਿਸਤਾਨ ਤੋਂ ਉੱਜੜ ਕੇ ਆਉਣ ਵਾਲੇ ਸਿੱਖ ਹੀ ਇਹ ਪਿੰਡ ਦੇ ਵਿੱਚ ਵੱਸਦੇ ਨੇ। ਠੀਕ ਹੈ ਠੀਕ। ਪਛਾਣ ਲੱਗ ਬਾਜ਼ਾਰ ਬਜ਼ੂਰ ਇਲਾਕੇ ਜਿਹੜਾ ਦਾ ਹੋਇਆ ਛੋਟਾ ਪਿੰਡ ਹੈ ਜੀ। ਨਹੀਂ ਉਹ ਉਸ ਤਰ੍ਹਾਂ ਦਾ ਦੱਸਣਗੇ। ਰਿਹਾ ਹੀ ਨਹੀਂ ਉਹੋ ਜਿਹਾ ਹੁੰਦਾ ਵਿੱਚ ਇੱਥੋਂ ਦੇ ਦੱਸੇ ਜਿਹੜੇ ਰਹਿਣੇ ਮੁਕਾਮੀ ਪਿਛੰਦੇ ਸੀ ਉਹ ਤੁਹਾਨੂੰ ਪਾਕਿਸਤਾਨ ਚਲੇ ਗਏ। ਹੁਣ ਹਾਂ। ਜਿੰਨੇ ਵੀ ਇੱਥੇ ਆ ਕੇ ਵਸੇ ਨੇ ਸਿੱਖ, ਇਹ ਪਾਕਿਸਤਾਨ ਨੂੰ ਜਿਹੜੇ ਉੱਜੜ ਕੇ ਆਏ ਆ ਉਹ ਵਸੇ ਨੇ। ਕਿਉਂਕਿ ਸਾਰਾ ਟੋਟਲ ਮੁਸਲਮਾਨਾਂ ਪਿੰਡ ਸੀ। ਹੁਣ ਮੁਸਲਮਾਨ ਤੇ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਵੀ ਬੰਦਾ ਨਹੀਂ ਇੱਥੇ ਹੈਗਾ। ਮੁਸਲਮਾਨਾਂ ਦਾ ਇੱਕ ਵੀ ਨਹੀਂ ਕਹਿੰਦੇ। ਨਹੀਂ ਉਹ ਤੇ ਫਿਰ ਇਸ ਤਰ੍ਹਾਂ ਹੀ ਨਹੀਂ ਜਿਵੇਂ ਸਿੱਖਾਂ ਦਾ ਇੱਥੇ ਇੱਕ ਵੀ ਨਹੀਂ। ਆਹੋ ਜੋ ਹੈ ਰਹਿ ਗਏ ਨੇ ਤੇ ਉਹ ਮੁਸਲਮਾਨ ਹੋ ਗਏ ਨੇ। ਹੈ ਨੇ ਘਰ ਸਿੱਖਾਂ ਦੇ ਉੱਪਰ ਰਿਸ਼ਤੇਦਾਰੀ ਵੀ ਹੈ ਇਹਨਾਂ ਦੀ ਪੁਰਾਣੀ ਜਿਹੜੀ ਮਤਲਬ ਜੱਦੀ ਪੁਸ਼ਤੀ ਹੁੰਦੀ। ਨਵੇਂ ਰੁੱਖ ਤੇ ਉਹਨਾਂ ਪਰਾਂ ਜਿਹੜੇ ਉਹ ਪਿਛਲੇ ਬੋੜ ਬਾੜ ਪੁੱਛਣਾ ਸੀ, ਪਰ ਉਹਦਾ ਅੱਗੋਂ ਕੋਈ ਦੱਸੇ ਦਿੱਤਾ ਇੱਥੇ ਨਹੀਂ ਰਹੇ ਤੇ ਉੱਥੇ ਕਿਸ ਤਰ੍ਹਾਂ ਨੇ? ਨਹੀਂ ਹੈ ਜੀ ਨਹੀਂ। ਇੱਕ ਆਹ ਦਰਬਾਰ ਆ। ਦਰਬਾਰ ਹਾਂ ਪਹਿਲੀ ਹਾੜ ਨੂੰ ਇੱਥੇ ਮੇਲਾ ਲੱਗਦਾ ਹੈ। ਪਹਿਲੀ ਹਾੜ ਨੂੰ। ਤੇ ਇਹ ਕਿਹੜਾ ਦਰਬਾਰ ਮੈਂ ਸੀ? ਸਮਝਿਆ ਉਹ ਢਾਇਆ ਵਾਲਾ ਉਹਨੂੰ ਆਂਦੇ। ਢਾਏ ਵਾਲਾ? ਹਾਂ। ਜਾਣਿਆ ਜਾਂਦਾ। ਤੇ ਪਿੰਡ ਦੀ ਇਹ ਪੱਛਮ ਵਾਲੀ ਸਾਈਡ ਤੇ ਆ, ਇਹ ਪਾਕਿਸਤਾਨ ਵਾਲੇ ਬੰਨੇ। ਆ ਲੈਂਦੇ ਬੰਦੇ ਇਹ ਬਾਬਾ ਬਣਾਤਾ ਨੇ ਉਹਨੂੰ ਤਾਂ ਸ਼ਾਇਦ ਸ਼ੁਰੂ ਚਾਹੀਦੀ ਕੋਈ ਨਹੀਂ। ਇਸ ਦਰਬਾਰ ਦੇ ਨਾਲੋਂ ਹੀ ਹੈ ਕਿ ਸੜਕ ਜਿਹੜੀ ਆ ਉਹ ਪਿੰਡ ਸਾਰੰਗੜੇ ਵੱਲ ਨੂੰ ਜਾਂਦੀ ਆ। ਹੁਣ ਬਾਪੂ ਜੀ ਪੱਕੀ ਡਬਲ ਲੇਨ ਸੜਕ ਆ। ਹਾਂ ਤੇ ਸਾਰੰਗੜਾ, ਰੈਂ, ਪੰਡੋਰੀ, ਬੱਚੀ ਪਿੰਡ ਹਾਂ ਸਾਰੇ ਇੱਧਰ ਨੂੰ ਇਹ ਸੜਕ ਜਾਂਦੀ ਆ। ਠੀਕ ਹੈ। ਇਹ ਜਿਹੜਾ ਦਰਬਾਰ ਤੁਹਾਨੂੰ ਦੱਸਿਆ ਬਾਬਾ ਟਾਹਲੀ ਪੀਰ, ਇੱਥੇ ਇੱਕ ਹਾੜ ਦੀ ਪਹਿਲੀ ਨੂੰ ਜਿੱਥੇ ਮੇਲਾ ਲੱਗਦਾ, ਪਿੰਡ ਮੰਝ ਤੋਂ ਲਹਿੰਦੇ ਵਾਲੇ ਬੰਨੇ ਆ। ਹਾਂ ਤੇ ਉੱਥੋਂ ਹੀ ਇਹ ਸੜਕ ਨਿਕਲਦੀ ਹੈ ਪਿੰਡ ਸਾਰੰਗੜੇ ਨੂੰ। ਬੜੀ ਵੱਡੀ ਡਬਲ ਲੇਨ ਸੜਕ ਬਣੀ ਹੋਈ ਹੈ। ਕਿਉਂ ਨਕਸ਼ੇ ਬਦਲਾਤੇ ਨੇ ਰੋਖੀ ਵੇਖਣ ਨਵੇਂ ਹੋਰ ਤੇ ਕਈ ਲੋਪੋਗੇ ਚਗਾਵੇਂ ਵੱਲੋਂ ਆਉਣ ਵਾਲੀ ਜਿਹੜੀ ਸੜਕ ਆ ਉਹ ਵੀ ਡਬਲ ਲੇਨ ਸੜਕ ਆ ਤੇ ਪਿੰਡ ਮੰਝ ਦੇ ਵਿੱਚ ਦੀ ਲੰਘਦੀ ਆ। ਆਹ ਵਿੱਚ ਆਉਂਦੇ ਲੋਪੋ ਕੇ ਆਵੇ ਗੱਡੀਆਂ ਇਹ ਜਾਣ ਲਈਆਂ ਨੇ। ਮੈਂ ਕਹਿੰਦਾ ਤੇ ਇਥੋਂ ਮੰਝ ਤੋਂ ਹੀ ਪਿੰਡ ਸਾਰੰਗੜੇ ਨੂੰ ਰਾਹ ਨਿਕਲਦਾ, ਜਿਹੜਾ ਤੁਹਾਨੂੰ ਹੁਣ ਵਿਖਾਇਆ ਉਹ ਵੀ ਡਬਲ ਲੇਨ ਸੜਕ ਆ। ਬਹੁਤ ਵਧੀਆ। ਠੀਕ ਹੈ। ਆਵੇ ਮੈਂ ਪਿੰਡ ਮੰਝ ਦੇ ਸਰਪੰਚ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਉਹ ਅੱਜ ਮੈਨੂੰ ਘਰ ਨਹੀਂ ਮਿਲੇ। ਅੱਛਾ ਤੇ ਉਹਨਾਂ ਨੂੰ ਮੈਂ ਵੀਡੀਓ ਤੁਹਾਡੀ ਪਾਤੀ ਸੀ ਤੇ ਉਹ ਘਰ ਨਹੀਂ ਮਿਲੇ। ਤੇ ਉਹਨਾਂ ਦਾ ਵੀ ਜਿਹੜਾ ਮੈਸੇਜ ਸੀ ਉਹ ਤੁਹਾਡੇ ਤੱਕ ਪਹੁੰਚਾਉਣਾ ਸੀ, ਪਰ ਰਾਤੀ ਉਹਨਾਂ ਨਾਲ ਗੱਲ ਵੀ ਮੈਂ ਕੀਤੀ ਸੀ ਤੇ ਪਰ ਉਹ ਘਰ ਨਹੀਂ ਮਿਲ ਸਕੇ। ਤੇ ਫਿਰ ਵੀ ਪਿੰਡ ਦੇ ਲੋਕਾਂ ਨਾਲ ਕਾਫੀ ਨਾਲ ਗੱਲ ਕੀਤੀ ਜਾਂਦੇ, ਜੇ ਸਾਡੇ ਪਿੰਡ ਦਾ ਕੋਈ ਵਾਰਸ ਹੈਗਾ ਹੈ ਤੇ ਆਵੇ, ਜੀ ਆਇਆਂ ਨੂੰ ਖੁਸ਼ ਆਮਦੀਦ ਕਵਾਂਗੇ, ਵੈਲਕਮ ਕਵਾਂਗੇ, ਜਿੰਨੀ ਖਾਤਰਦਾਰੀ ਕਵਾਂਗੇ।
ਤੇ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਤੁਹਾਡਾ ਸਾਥੀ ਬਲਦੇਵ ਸਿੰਘ ਕੰਬੋ ਤੁਹਾਡੇ ਕੋਲੋਂ ਲੈਣਾ ਇਜਾਜ਼ਤ। ਬਾਪੂ ਤਾਜਦੀਨ ਤੇ ਉਸਦੇ ਪਰਿਵਾਰ ਨੂੰ ਪਿੰਡ ਮੰਝ ਆਉਣ ਦੀ ਉਡੀਕ ਦੇ ਵਿੱਚ ਅਸੀਂ ਜੀ ਆਇਆਂ ਨੂੰ ਆਖਾਂਗੇ। ਵਾਹ ਤੇ ਵਾਹ ਅਸੀਂ ਤਾਂ ਕਹਿੰਦੇ ਬਾਪੂ ਜੀ ਤੁਹਾਡੀ ਸਿਹਤ ਵਧੀਆ ਹੈ ਤੇ ਆਓ ਤੁਸੀਂ ਇੱਕ ਵਾਰੀ ਗੇੜਾ ਛੇੜਾ ਮਾਰ ਕੇ ਜਾਓ, ਜਿੱਥੇ ਜੋਗੇ ਹੋਗੇ ਖਾਤਰਦਾਰੀਆਂ ਕਰਾਂਗੇ ਤੁਹਾਡੀਆਂ। ਬੜੀ ਵਾਹਿਗੁਰੂ ਜੀ ਗੱਲ ਕਾ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ। ਹਾਂਜੀ ਬਾਬਾ ਜੀ, ਮੈਂ ਨਾ ਹੁਣ ਦੱਸੋ ਚਲੋ ਦਿਲ ਵੱਜਦਾ ਜੇ। ਹੁਣ ਦੱਸੋ ਜਾਣਾ ਜੀ ਜੇਲ੍ਹ ਦੁਬਾਰਾ? ਛੱਡ ਕੇ ਮੈਂ ਨਾ ਕਿਹੜਾ ਵਾਲਾ ਹੋਵਾ ਤੇ ਵੇਖਾ ਜਾ ਕੇ। ਕਿੱਦਾਂ ਦਾ ਲੱਗਿਆ ਤੁਹਾਨੂੰ ਵੀਡੀਓ ਵੇਖ ਕੇ, ਦਰਬਾਰ ਵੇਖ ਕੇ, ਉਹ ਆਪਣੇ ਪਿੰਡ ਦੀਆਂ ਸੜਕਾਂ ਵੇਖ ਕੇ? ਪਿਛਲੀ ਦਾ ਯਾਦ ਉਹ ਮੈਂ ਤੇ ਆਨਾ ਮੈਨੂੰ ਤਾਂ ਏਡੀ ਖੁਸ਼ੀ ਹੋਈ ਆ ਵੇਖ ਕੇ ਤੇ ਮੈਂ ਤਾਂ ਉਹਨਾਂ ਕਿ ਉਹ ਹੁਲੀਏ ਜਿਹੜੇ ਉਹਨਾਂ ਨੇ ਉਦਲ ਬਦਲ ਉਹਨਾਂ ਦੇ ਜਿਹੜੇ ਟੌਰ ਕੱਢੇ ਤੇ ਮੈਂ ਆਨਾ ਵੀ ਉਹ ਸਿੱਖਾਂ ਨੂੰ ਮੈਂ ਆਨਾ ਤੇ ਕੀ ਲੋੜ ਆ ਵੀ ਉਹ ਬਣਾਏ ਪਤਾ ਨਹੀਂ ਉਹਨਾਂ ਨੇ ਜਿਵੇਂ ਸਾਡੇ ਗੁਰਦੁਆਰਾ ਉਹਨਾਂ ਦਾ ਬੜਾ ਟੌਰੀ ਬਣਾਤਾ ਇਸ ਤਰ੍ਹਾਂ ਹੀ ਖਰੇ ਉਹਨਾਂ ਨੇ ਵੀ ਸ਼ੌਂਕ ਵਿੱਚ ਹੈ ਜਾਵੇ। ਉਹ ਵੀ ਬਜ਼ੁਰਗਾਂ ਨੂੰ ਮੰਨਦੇ ਨੇ। ਹਾਂ ਅਗਰ ਅਸੀਂ ਅਕੀਦਤ ਕਰਦੇ ਹਾਂ ਉਹਨਾਂ ਦੇ ਬਜ਼ੁਰਗਾਂ ਦੀ, ਤਾਂ ਸਾਡੇ ਬਜ਼ੁਰਗਾਂ ਦੀ ਵੀ ਕਰਦੇ ਨੇ। ਕੱਲ ਉਦੋਂ ਵੀ ਮੈਂ ਨਾ ਜਦੋਂ ਅਸੀਂ ਵੇਖਦੇ ਨਾ ਉਹਨਾਂ ਦੋਨੋਂ ਐਂ ਕਹਿੰਦੇ ਹੱਥ ਜੋੜ ਕੇ ਤੇ ਜਾ ਕੇ ਸਲਾਮ ਕਰਦੇ ਸਨ। ਮੰਨਦੇ ਨੇ ਉਹ ਵੀ, ਮੰਨਦੇ ਨੇ। ਤੇ ਬੜਾ ਜ਼ਬਰਦਸਤ ਬਣਾਇਆ ਵੇਖਿਆ ਤੁਸੀਂ? ਆਹੋ ਬੜਾ ਸਵਾਦ ਆਇਆ ਸਾਨੂੰ। ਤੇ ਆ ਬਲਦੇਵ ਜੀ ਨੂੰ ਕੀ ਸੁਣਾ ਦਵੋਗੇ ਜਿਨ੍ਹਾਂ ਨੇ ਤੁਹਾਡੇ ਵਾਸਤੇ ਵੀਡੀਓ ਬਣਾਈ ਦੂਸਰੇ ਪਿੰਡੋਂ ਆ ਕੇ, ਤੁਹਾਡੇ ਪਿੰਡ ਮੰਝ ਦੀ? ਉਹਨੂੰ ਤੇ ਅਸੀਂ ਬੜਾ ਆਨੇ ਆ ਵੀ ਬੜਾ ਵਧੀਆ ਕੰਮ ਉਹਨੇ ਕੀਤਾ, ਬੜਾ ਉਹਨੇ ਸੋਹਣਾ ਕੀਤਾ, ਸਾਡਾ ਦਿਲ ਖੁਸ਼ ਕਰ ਦਿੱਤਾ ਉਹਨੇ। ਹੈ ਉਹਦਾ ਇਹ ਆ ਵੀ ਕੋਈ ਪਿੰਡ ਸਾਰੰਗੜੇ ਦਾ ਉਹਨੂੰ ਪਿੰਡ ਦਾ ਮੈਂ ਉਹਨੂੰ ਹਾਲਾਤ ਜਿਹੜੇ ਨੇ ਪੁੱਛਣੇ ਨੇ, ਨਾਂ ਨੂੰ ਪੁੱਛਣੇ ਨੇ, ਕੋਈ ਉੱਥੇ ਸਾਈਆਂ ਸੂਈਆਂ ਦੇ ਜਾਂ ਕੋਈ ਘਰ ਹੈ ਨੇ ਉਹਨਾਂ ਦੇ ਕੋਈ ਬੱਚੇ ਬੁੱਚੇ, ਉਹਨਾਂ ਨੂੰ ਪਿਛਲਿਆਂ ਦਾ ਨਾਂ ਲਵਾਂਗਾ ਤੇ ਫਿਰ ਉਹਨਾਂ ਨੂੰ ਯਾਦ ਆਉਣਾ। ਚਲੋ ਜੀ, ਤੁਹਾਡੀ ਗੱਲ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜ਼ਰੂਰ। ਅੱਛਾ ਚਲੋ ਤੇ ਜੀ। ਉਹਨਾਂ ਨੇ ਤੁਹਾਨੂੰ ਸੱਦਾ ਦਿੱਤਾ ਉਧਰ ਆਉਣ ਦਾ? ਉਧਰ ਮੈਂ ਤਾਂ ਹੁਣੇ ਚਲਾ ਜਾਂਦਾ ਜੇ ਕਿਤੇ ਜਾਣ ਵਾਲਾ ਕੋਈ ਰੋਕ ਬਣੇ ਤੇ ਦੇਖੋ ਜੀ ਅੱਲਾ ਕਿਤੇ ਕੀਤਾ ਤੇ ਉਹ ਵੀ ਆਪਣੀ ਜੰਮਣ ਭੋਏ ਤੇ ਵੇਖਣ ਨੂੰ ਹਰ ਬੰਦੇ ਦਾ ਜੀ ਕਰਦਾ ਨਾ। ਵੀ ਇੱਕ ਤੇ ਉਹ ਤੁਹਾਨੂੰ ਉੱਥੋਂ ਭੇਜਣ ਸਪਾਂਸਰਸ਼ਿਪ ਕਿ ਵੀ ਤੁਹਾਨੂੰ ਸੱਦਾ ਭੇਜਣ, ਆਹੋ ਜਾਣਾ ਪਸੰਦ ਕਰੋਗੇ ਫਿਰ ਉੱਥੇ? ਮੈਂ ਤੈਨੂੰ ਆਖਣ ਕਿ ਦਿਆਂ ਪਸੰਦ ਛੱਡ ਕੇ ਮੈਂ ਨਹੀਂ ਆਖਣ ਤੇ ਭਾਵੇਂ ਉਹ ਕਹਿੰਦੇ ਨੇ ਬਾਪੂ ਆਓ ਅਸੀਂ ਤੁਹਾਡੀ ਆਪੇ ਹੀ ਸੇਵਾ ਕਰਾਂਗੇ। ਮੈਂ ਆਖਿਆ ਸੇਵਾ ਛੱਡ ਕੇ ਫੇਰ ਕੇ ਵਹਾਵਾਂਗੇ। ਏਡੀ ਵੀ ਕੋਈ ਗੱਲ ਆ ਮੈਂ ਤੇ ਆਂਦਾ ਨਾ ਕੋਈ ਜਰੀਆ ਬਣੇ ਇਹਨਾਂ ਨੂੰ ਜਿੰਨਾ ਪਿਆਰਾ ਉਹ ਲੱਗਦਾ ਉਨਾ ਪਿਆਰਾ ਆ ਵੀ ਨਹੀਂ ਲੱਗਦਾ, ਕਿਉਂ ਇਹਨਾਂ ਦੀ ਪਦਾਇਸ਼ ਉੱਥੋਂ ਦੀ ਏ। ਮੈਂ ਉਦੋਂ ਜਵਾਨ ਸਾਂ, ਚਾਹੇ ਕੋਈ ਬਾਲ ਬੁੱਢਾ ਨੂੰ ਕੀ ਪਤਾ, ਮੈਂ ਉਦੋਂ ਲਾਗੇ ਬੰਨੇ ਪਿੰਡ ਜਿਹੜੇ ਦਾ ਨਾਂ ਲੈ ਨਾ ਸਾਰਿਆਂ ਨੂੰ ਜਾਣ ਜਵਾਨ ਸੀ, ਮੇਲੇ ਵੇਂਦਾ ਸੀ। 18 ਸਾਲਾਂ ਦਾ ਮੈਂ ਉਦੋਂ ਹੈਗਾ ਇਹ ਨਹੀਂ ਮੈਂ ਬਾਲ ਸਾਂ। ਚੁੱਪ ਕਰ। ਸਹੀ ਹੋ ਗਿਆ। ਅੱਲਾ ਦਿੱਤਾ ਦਾ ਕਹਿੰਦੇ ਜੀ ਅੱਜ ਵੀ ਨਾਮ ਵੱਜਦਾ, ਬਾਬੇ ਅੱਲਾ ਦਿੱਤਾ। ਆਹੋ ਜੀ ਅੱਲਾ ਹਾਂਜੀ ਅੱਲਾ ਦਿੱਤਾ ਮੰਨ ਉਦੋਂ ਬੜੀ ਮਸ਼ਹੂਰ ਬਾਬਾ ਅੱਲਾ ਦਿੱਤਾ ਜੀ ਕੱਕੜਾਂ ਦੇ ਵਿੱਚ ਤੇ ਉੱਥੇ ਮੰਝਾਂ ਤੇ ਲਾਗੇ ਬੰਨੇ ਪਿੰਡਾਂ 'ਚ ਮਸ਼ਹੂਰ ਤੇ ਸਿੱਖੀ ਨਾਲ ਉਹਦਾ ਵਾਸਤਾ ਵੀ ਬੜਾ ਸੀ। ਸਿੱਖੀ ਨਾਲ ਉਹਦਾ ਵਾਸਤਾ ਸੀ ਬੜਾ ਬੇਲੀ ਸਨ। ਹਾਂਜੀ ਬੇਲੀ ਸਨ ਉਹਦੇ। ਤੇ ਕੁਛ ਉਹ ਉਂਝ ਵੀ ਨਾ ਲਗੋਟੀਆ ਬੰਦਾ ਸੀ, ਮੈਦਾਨੀ ਬੜਾ ਸੀ, ਘੋਲਾਂ 'ਚ ਬੜਾ ਭਲਵਾਨ ਸੀ, ਬੜਿਆਂ ਨੂੰ ਲੈ ਡਿੱਗਦਾ ਸੀ ਤੇ ਉਂਝ ਲੜਾਕਾ ਦਰਾਛਾ ਵੀ ਹੈ ਸੀ। ਕੋਈ ਬੰਦਾ ਘੋੜਾ ਜੇ ਉਸ ਤਰ੍ਹਾਂ ਨਹੀਂ ਸੀ ਵੀ ਖਾ ਲਿਆ ਜਾਂ ਘੁਲਣਾ ਕਰਨਾ, ਉਹਨੇ ਜਿਹੜਾ ਕੋਈ ਢਿੱਡ ਪੈਂਦਾ ਸੀ ਨਾ ਉਹਦੇ ਬਾਲੇ ਇਸ ਤਰ੍ਹਾਂ ਬੈਠੇ ਆ ਤੇ ਆਂਦਾ ਮੁੰਡਾ ਸਿੱਖ ਆ ਜਿਹੜਾ ਨਾਲ ਹਲਦਾ ਸੀ ਢਾਣੀ ਦੇ ਅੱਛਾ ਝੋਲਾਂ ਦੇ, ਆਂਦਾ ਇਹ ਓਏ ਆ ਦਿੱਤਾ ਮੰਨਿਆ ਵਾਲਾ ਜੇ ਦਿੱਤੀ ਵੀ ਹੈਗੇ ਤੇ ਬੰਦਾ ਆਡੀ 5 ਫੁੱਟ ਦਾ ਸੀ, ਪੂਰਾ ਜਿਹਾ ਕੱਦ ਸੀ, ਉਹਨੇ ਹੈ ਇਹਨੂੰ ਤੇ ਬੰਦਾ ਪੈਰ ਥੱਲੇ ਮਿਲ ਸਕਦਾ। ਕਿਹਨੇ ਕਿਹਾ ਸੀ ਇਹ? ਉਹ ਸਿੱਖ ਨੇ। ਅੱਛਾ ਇਹ ਆਂਦਾ ਇਸ ਤਰ੍ਹਾਂ ਨਹੀਂ ਪੁੱਤਰਾ ਹੱਥਾਂ ਦਾ ਹੱਥ ਪਾਇਆ ਪਤਾ ਲੱਗਦਾ। ਉਹ ਚਾਗੜਾ ਮੁੰਡਿਆ ਬੰਦੇ ਸਾਰੇ ਉਹ ਲਈ ਵੇਖ ਲੋ ਇਹ ਜੇ ਉੱਠ ਕੇ ਲੱਗੇ ਤਾਂ ਉਹਨੇ ਉਹ ਮਾਰਿਆ ਪਟਕਾ ਕੇ ਉਹਨੂੰ ਆਹੋ ਸਿੱਖ ਨੂੰ। ਉਹ 6 ਫੁੱਟ ਸੀ। ਉਹ ਫੇਰ ਜੇ ਹੈ ਨਹੀਂ ਵੀ ਫੇਰ ਨੂੰ ਦਾਲ ਫੇਰ ਉਵੇਂ ਫੇਰ ਮੰਨਿਆ ਵੀ ਵਾਕਿਆ ਵੀ ਹੈ। ਫੇਰ ਉਹਨੇ ਧੌਣ ਤੇ ਗੋਡਾ ਦੇ ਕੇ ਦੱਸ ਦਿੱਤੀ ਹੈ ਕਿ ਦਿੱਤਾ, ਦੱਸ ਦਿੱਤੀ ਹੈ ਕਿ ਦਿੱਤਾ, ਨਹੀਂ ਵੀ ਦਿੱਤਾ। ਉਹਦਾ ਪਿਓ ਦਾ ਬੇਲੀ ਵੀ ਸੀ ਦੱਸ ਦੇਣ। ਅੱਛਾ ਫਿਰ ਉਹਨੇ ਆਖਿਆ ਵੀ ਦਿੱਤਾ ਹੈ ਬਈ। ਬੜੀ ਮਸ਼ਹੂਰੀ ਸੀ ਉਹਦੀ ਉਧਰ ਵੀ, ਵਿਆਹ ਉਹਨੇ ਮੁੰਡੇ ਦਾ ਵੱਡੇ ਦਾ ਕੀਤਾ ਸੀ ਉਧਰ ਜੋ ਖਲਕਤਾਂ ਤੇ ਮੈਂ ਤੇ ਹੁਣ ਉਹਨਾਂ ਨੂੰ ਵੀ ਅੱਗੋਂ ਜੇ ਕੋਈ ਦੱਸੇ ਵੀ ਮਦਰਸਾ ਸੀ ਜਿੱਥੇ ਬੜਾ ਬੋਰਡ ਸੀ, ਉੱਥੇ ਮਾਰ ਕੰਜਰੀਆਂ ਤੇ ਅੱਜ ਤੱਕ ਉਹਦੀ ਚਿਦਰਾ ਇੱਥੇ ਵੀ ਕਾਇਮ ਹੈ। ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਦੇ ਹਾਂ ਹੋਰ ਵੀ ਤੁਹਾਨੂੰ ਕੋਈ ਉੱਥੋਂ ਦੇ ਪਿੰਡ ਦੇ ਬੰਦੇ ਨਾਲ ਗੱਲ ਕਰਾਈਏ।
ਬੰਦਾ ਉੱਥੋਂ ਦਾ ਜਿਹੜਾ ਨਾ ਕੋਈ ਜਦੋਂ ਅੱਗੋਂ ਗੱਲ ਹੋਈ ਤੇ ਉਹਦੇ ਕੋਲ ਫਿਰ ਮੈਂ ਪੁੱਛਾਂ ਨੰਬਰ ਲਿਆ ਹੋਵੇ ਨਾ ਤੇ ਫਿਰ ਉਹਦੇ ਨਾਲ ਗੱਲਬਾਤ ਆ ਪੁਰਾਣਾ ਬੰਦਾ ਹੋਵੇ ਜਿਹੜਾ ਜੁੱਟਦਾ ਹੋਵੇ ਪਿਛਲਾ ਬੰਦਾ ਕੋਈ ਰਿਹਾ ਉਹ ਹੀ ਪਤਾ ਹੁੰਦਾ ਸਾਰਾ ਭਰਾ। ਇੱਥੇ ਜਿਹੜੇ ਗਏ ਸਨ ਇੱਥੋਂ ਉਹ ਪਿੱਛੇ ਜੇ ਆਏ ਸਨ ਮੇਲੂ ਦੇ ਵਿੱਚ। ਹਾਂਜੀ ਫਿਰ ਉਹ ਆਪਣੀ ਉਹ ਆਉਂਦੇ ਰਹੇ ਨੇ ਜੀ ਇੱਥੇ ਆ ਫਿਰ ਭਰ ਕੇ ਨਾ ਮੁੱਠੀਆਂ ਜ਼ਮੀਨ ਤੋਂ ਮਿੱਟੀ ਦੀਆਂ ਤੇ ਲਾ ਕੇ ਕਹਿੰਦਾ ਫਿਰ ਬੜਾ ਖੂਬ ਰੋਇਆ ਜਾਂਦਾ ਸੀ। ਮੈਂ 16 ਸਾਲਾਂ ਦਾ ਆ ਕੇ 18 ਦਾ ਜਦੋਂ ਇੱਥੋਂ ਗਏ ਸੀ। ਇਹ ਆ ਸਾਡੀਆਂ 14 ਪੈਲੀਆਂ ਸਨ। ਬਾਬਾ ਜੀ ਫਿਰ ਤੁਸੀਂ ਵੀ ਇੰਝ ਹੀ ਜਾਓ ਤੇ ਆਪਣਾ ਪਿੰਡ ਵੇਖ ਕੇ ਆਓ। ਮੈਂ ਨਹੀਂ ਏਡੀ ਗੱਲ ਆ ਕਿ ਮੈਂ ਤਾਂ ਨਾ ਕੋਈ ਜਰੀਆ ਬਣੇ ਤੇ ਜਾਵਾਂ ਤੇ ਬਣਵਾਉਂਦੇ ਆ ਫਿਰ ਤੁਸੀਂ ਆਪਣਾ ਪਾਸਪੋਰਟ ਬਣਵਾਓ ਅੱਛਾ ਤੇ ਤੁਹਾਡਾ ਜਾਣ ਦਾ ਫਿਰ ਜ਼ਰੀਆ ਬਣਾਈਏ ਇਨਸ਼ਾਅੱਲਾ। ਚੰਗਾ ਇਹ ਮੁੰਡੇ ਨੇ ਕਿਤੇ ਐਵੇਂ ਤਿੜੇ ਤੁੜੇ ਹੋਰ ਕੀ ਆ ਉਹ ਹੀ ਹੋਣੇ ਨੇ ਆਏ ਮੇਰਾ ਬਲਦੇਵ ਸਿੰਘ ਸਾਂਗੜੇ ਦਾ। ਹਾਂਜੀ ਸਾਂਗੜੇ ਦਾ। ਅੱਛਾ ਜੀ ਉਹਨੂੰ ਅਸੀਂ ਮਿਲਾਂਗੇ ਤੇ ਬੜਾ ਕੁਝ ਉਹਦੇ ਕੋਲ ਪੁੱਛਾਂਗੇ ਤੇ ਬੜਾ ਉਹਦਾ ਸ਼ੁਕਰੀਆ ਅਦਾ ਕਰਾਂਗੇ। ਤੇ ਬਲਦੇਵ ਸਿੰਘ ਦੇ ਕੋਲ ਜਾਵਾਂਗੇ। ਉੱਥੋਂ ਦਾ ਖੱਤਰੀ ਸੀ ਸਾਡੇ ਉਹ ਚੌਧਰੀ ਦੇ ਮੁੰਡੇ ਦਾ ਭਰਾ ਦਾ ਉਹਦਾ ਨਾ ਮੁੰਡੇ ਉਹਦੇ ਦਾ ਬੜਾ ਬੇਲੀ ਸੀ। ਉਹਦਾ ਨਾਂ ਕੀ ਸੀ ਖੱਤਰੀ ਦਾ ਯਾਦ ਆ? ਆਹੋ ਕੀ ਨਾਂ ਸੀ ਉਹਦਾ? ਨਾਂ ਸੀ ਮੱਦੀ ਉਹਨੂੰ ਆਂਦੇ ਨਾ ਮਦਨ ਲਾਲ ਹੋਣਾ ਨਾਂ ਉਹਦਾ ਮੱਦੀ ਸੀ। ਅੱਛਾ ਅੱਛਾ ਅੱਛਾ। ਉਹ ਨਜ਼ੀਰ ਦਾ ਬੜਾ ਬੇਲੀ ਸੀ ਚੌਧਰੀ ਦੇ ਮੁੰਡੇ ਦਾ। ਸਹੀ ਹੋ ਉਹ ਆਉਂਦਾ ਜਾਂਦਾ ਵੀ ਇਹਦੇ ਕੋਲ ਗਿਆ ਮਗਰੋਂ ਵੀ ਸਾਰੰਗੜੇ ਦਾ ਸੀ। ਹਾਂ ਤੇ ਉਹਦਾ ਨਾਂ ਜੇ ਦੱਸਿਆ ਤਾਂ ਉਹਦੇ ਅੱਗੋਂ ਪੋਤਰੇ ਜਿਹੜੇ ਨੇ ਨਾ ਉਹਨਾਂ ਨੂੰ ਫਿਰ ਪਤਾ ਲੱਗ ਜਾਏਗਾ ਨਾ। ਹਾਂਜੀ ਠੀਕ ਹੋ ਗਿਆ। ਫਿਰ ਸਾਈ ਦਾ ਨਹੀਂ ਪੁੱਛਾਂਗੇ ਸਾਈ ਦਾ ਤੇ ਉਹਨਾਂ ਦਾ ਵੀ ਪਤਾ ਲੱਗ ਜਾਏਗਾ। ਜਿਹੜਾ ਉਹ ਵੇਖਾਂਗੇ ਫਿਰ ਕੀ ਉਹਦੇ ਹਾਲਾਤ ਨੇ। ਫਿਰ ਬਲਦੇਵ ਸਿੰਘ ਜਦੋਂ ਉਹਨੂੰ ਮਿਲਾਂਗੇ ਫਿਰ ਆਪਣਾ ਉਹ ਠੀਕ ਆ ਉਹਦਾ ਸ਼ੁਕਰੀਆ ਅਦਾ ਹੀ ਕਰਾਂਗੇ। ਤੇ ਉਹਨੂੰ ਅਸੀਂ ਤੇ ਉਹਨਾਂ ਨੂੰ ਉਹ ਸਲਾਮ ਦੁਆ ਲੈਂਦੇ ਨੇ ਤੇ ਉਹ ਸਲਾਮ ਦੁਆ ਤੇ ਉਹਨਾਂ ਨਾਲ ਅਸੀਂ ਤੇ ਸਾਹ ਸਲਾਮ ਉਹਨਾਂ ਨੂੰ ਆਉਂਦੇ ਨੇ। ਅੱਛਾ ਅੱਛਾ। ਉਹ ਅੱਗੋਂ ਸਾਹਿਬ ਨੂੰ ਸਲਾਮ। ਸਹੀ ਉਹਨਾਂ ਦਾ ਜਵਾਬ ਇਹ ਸੀ। ਸਹੀ ਹੋ ਗਿਆ। ਹਾਂ ਠੀਕ ਹੈ ਬਜ਼ੁਰਗੋ ਬੜਾ ਚੰਗਾ ਲੱਗਿਆ। ਅੱਛਾ ਤੁਹਾਨੂੰ ਫਿਰ ਚੰਗਾ ਲੱਗਿਆ ਆਪਣਾ ਪਿੰਡ ਵੇਖ ਕੇ? ਮੈਂ ਨਾ ਬੜੀ ਖੁਸ਼ੀ ਹੋਈ ਹੈ ਏਡੀ ਵੀ ਤੁਹਾਡੀ ਖੁਆਇਸ਼ ਅਸੀਂ ਪੂਰੀ ਕਰ ਦਿੱਤੀ ਹੈ। ਅੱਛਾ ਚਲੋ ਠੀਕ ਹੈ ਨਾ। ਹੁਣ ਅੱਗੋਂ ਜਾਣਾ ਤੁਸੀਂ ਹੈ। ਅੱਛਾ ਠੀਕ ਹੈ ਨਾ। ਹੁਣ ਤਿਆਰੀ ਕਰ ਲਓ ਇਨਸ਼ਾਅੱਲਾ। ਪਾਸਪੋਰਟ ਜਿਹੜਾ ਇਹ ਬਣਾਈਏ ਹਾਂਜੀ ਇਹ ਲਾਜ਼ਮੀ ਬਣਵਾਓ। ਅੱਛਾ ਤੁਸੀਂ ਫਿਰ ਸੇਵਾ ਸੁਭਾ ਕਰੋਗੇ? ਸੇਵਾ ਤੈਨੂੰ ਧਰਤੀ ਦੇ ਪੈਰ ਨਹੀਂ ਰੱਖਣ ਦੇਵਾਂਗੇ। ਜਿੱਥੇ ਪੈਰ ਤੁਸੀਂ ਰੱਖੋਗੇ ਨਾ ਉੱਥੇ ਥੱਲੇ ਹੱਥ ਰੱਖਾਂਗੇ। ਤੇ ਤੁਸੀਂ ਸਿੱਖ ਜਿਹੜੇ ਸਿੱਖ ਕਿਉਂ ਖਵਾਉਂਦੇ ਹੋ?